ਉਹ ਕੱਪ ਲਿਆਈਆਂ ਟੁੱਟਿਆ ਹੈ ਜਿਹੜਾ ਹੁਣ ਟੁੱਟਿਆ ਹੀ ਲਿਆ ਉਹੀ ਕੰਮ ਦੇਊਗਾ ਇੱਥੇ। ਅਜੇ ਦੀ ਸਾਂਭ ਕੇ ਰੱਖਿਆ ਆ ਸਾਂਭ ਕੇ ਰੱਖਿਆ ਹੈ। ਹਾਂ ਮੈਂ ਤਾਂ ਜੀ ਇਹਨਾਂ ਦਾ ਨਾ ਸ਼ੁਕਰੀਆ ਹੀ ਨਹੀਂ ਅਦਾ ਕਰ ਸਕਦਾ। ਇੰਨੀ ਖੁਸ਼ੀ ਹੋਈ ਆ ਮੈਨੂੰ, ਇੰਨੀ ਖੁਸ਼ੀ ਹੋਈ ਆ ਨਾ ਮੈਂ ਅੱਜ ਜਾਣ ਦੇਣੇ ਆ ਜੋ ਤਿਲ ਕੋਲ ਇਹਨਾਂ ਦੀ ਹੈ। ਨਹੀਂ ਨਾ ਬਿਲਕੁਲ ਜੋ ਮਰਜ਼ੀ ਕਰ ਜਾਣ ਨਹੀਂ ਦੇਣਾ ਮੈਂ। ਹਾਂ ਸੇਵਾ ਕਰਾਂਗੇ ਜਿੰਨੇ ਜੋਗੇ ਹੈਗੇ ਆ। ਜਿੱਥੇ ਵੀ ਗਏ ਤੁਸੀਂ ਸੇਵਾ ਕੀਤੀ। ਨਹੀਂ ਨਹੀਂ ਅੱਬਾ ਮੈਂ ਕਿਹਾ ਵੀ ਮੈਂ ਤਾਂ ਅਨੋਖੀ ਹੋਈ ਕਰਦੀਆਂ ਤੁਸੀਂ ਦੇਖਿਓ ਸੇਵਾ ਤੁਹਾਡੀ। ਚਾਹ ਪੀ ਕੇ ਜਾਵਾਂਗੇ। ਚਾਹ ਬੈਠੋ ਫੇ ਇੱਥੇ ਬੈਠੇ ਚਾਹ ਸ਼ਾਮ ਨੂੰ ਰੋਟੀ ਵੀ ਖਾਣੀ ਆ। ਨਹੀਂ ਰੋਟੀ ਮੈਂ ਇੱਕੋ ਟਾਈਮ ਖਾਣਾ ਛਕ ਲਈ ਹੈ। ਮੈਂ ਕਿਹਾ ਜਦੋਂ ਟਾਈਮ ਲੱਗਿਆ ਉਦੋਂ ਖਾ ਕੇ ਚੱਲ ਜਿਓ। ਛਕ ਲਈ ਆ। ਓਏ ਆ ਚਾਹ ਤਾਂ ਲੈ ਆਉਂਦੇ ਹੁਣ ਚਾਹ ਪੱਕੀ ਪਈ ਆ। ਜਿਆਦੀ ਅੱਗ ਲੱਗੀ ਹੋਈ ਆ। ਹਾਂ ਮੈਂ ਕਿਹਾ ਸ਼ਹਿਰ ਹੀ ਭਾਜੀ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਣ ਨੂੰ ਸੀਨੇ ਨਾਲ ਲਾਣ ਨੂੰ ਬੈਠਿਆਂ ਤਿਆਰ। ਜੀ ਆਏ ਸਿੱਖ ਸਰਦਾਰ, ਜੀ ਆਏ ਸੋਹਣੇ ਸਿੱਖ ਸਰਦਾਰ। ਹੁਣ ਅਸੀਂ ਜੀ ਪਿੰਡ ਦੀ ਇੰਟਰੈਂਸ ਤੇ ਖੜੇ ਹਾਂ ਜਿਹਦਾ ਨਾਮ ਹੈ ਜੀ 299 ਜੀਂਬੇ। ਹਾਂਜੀ ਇੱਥੇ ਤੁਹਾਡੇ ਕੀ ਯਾਦਗਿਰੀ ਹੈ ਇੱਥੇ? ਇੱਥੇ ਜੀ ਮੇਰੇ ਨਾਨਕੇ ਆ, ਮੇਰੀ ਪੈਦਾਇਸ਼ ਇੱਥੋਂ ਆ। ਕਿਉਂਕਿ ਪੈਦਾਇਸ਼ ਦਾ ਮੈਨੂੰ ਪਤਾ ਨਹੀਂ ਵੀ ਮਾਤਾ ਤਾਂ ਜ਼ਰੂਰ ਇੱਥੇ ਹੀ ਹੋਊਗੀ ਜਦੋਂ ਪਹਿਲਾ ਬੱਚਾ ਹੁੰਦਾ ਹੈਗਾ। ਇਸ ਕਰਕੇ ਮੈਨੂੰ 299 ਯਾਦ ਹੈ ਕਿ ਮੇਰੇ ਨਾਨਕੇ 299 ਵਿੱਚ ਆ। ਮੇਰੇ ਮਾਮਾ ਜੀ ਮੇਰੇ ਦੋ ਮਾਮਾ ਜੀ ਸੀਗੇ, ਸਰਦਾਰ ਹਜ਼ਾਰਾ ਸਿੰਘ ਜੀ। ਹਾਂਜੀ ਦੂਸਰੀ ਇਹ ਹੈਗਾ ਕਿ ਇੱਥੇ ਕਾਫੀ ਲੋਕ ਹੋਰ ਵੀ ਰਿਸ਼ਤੇਦਾਰ ਜੀ ਹੈਗੇ 299 ਸੀਗੀਆਂ ਜਿਹੜੀਆਂ ਕਿ ਹੁਣ ਤੋਂ ਮਾਈਗ੍ਰੇਟ ਕਰਕੇ ਜਿਹੜੇ ਬਾਹਰ ਚਲ ਗਈਆਂ ਹੈਗੀਆਂ ਕਿਤੇ। ਸਹੀ, ਇਹ ਤੁਹਾਡੇ ਨਾਨਕਿਆਂ ਦਾ ਪਿੰਡ ਹੈ ਜੀ। ਨਾਨਕਿਆਂ ਦਾ ਪਿੰਡ ਹੈ ਜੀ, ਇਸ ਕਰਕੇ ਇਹ ਕਦੀ ਭੁੱਲ ਨਹੀਂ ਸਕਦਾ। 299 ਜੀਂਬੇ ਹੈ, ਤੁਹਾਨੂੰ ਇਹ ਦੇਖ ਕੇ ਆਪਣੇ ਨਾਨਕਿਆਂ ਦਾ ਪਿੰਡ ਯਾਦ ਆਉਂਦਾ? ਬਿਲਕੁਲ ਯਾਦ ਆਉਂਦਾ ਹੈਗਾ ਕਿਉਂਕਿ ਉਹ ਤਾਂ ਹੱਡਾਂ 'ਚ ਵੜਿਆ ਹੋਇਆ। 299 ਮੇਰੇ ਨਾਨਕੇ ਹੈਗੇ 299। ਤਾਂ ਮੈਂ ਮੇਰੇ ਕਈ ਅਸੀਂ ਦੋ ਦੋਸਤ ਪੜ੍ਹਦੇ ਆ। ਉਹ ਇੱਕ ਦੋਸਤ ਵੀ ਕੈਨੇਡਾ 'ਚ ਮੇਰੇ ਨਾਲ ਹੀ ਰਹਿੰਦਾ ਹੈਗਾ, ਸਰਦਾਰ ਬਲਜਿੰਦਰ ਸਿੰਘ। ਉਹਨੂੰ ਮੈਂ ਕਿਹਾ ਸੀ ਜੇ ਮੈਂ ਗਿਆ 298 ਮੈਂ ਤੇਰੇ ਪਿੰਡ ਵੀ ਜਾ ਕੇ ਆਊਂਗਾ। ਸੋ ਇਸ ਕਰਕੇ ਮੈਂ ਉਹ ਵੈਲੇ ਦੇ ਉਹਨੂੰ ਆਪਣਾ ਪਿੰਡ ਦੀ ਇੱਕ ਉਹਦੇ ਪਿੰਡ ਦਾ ਜਿਹੜਾ ਨਕਸ਼ਾ ਦਿਖਾ ਰਿਹਾ ਹੈਗਾ ਕਿ ਚਲੋ ਆਓ ਜੀ ਵੱਧਦੇ ਆ ਤੁਹਾਡੇ ਨਾਨਕਿਆਂ ਦੇ ਪਿੰਡ। ਤੁਹਾਨੂੰ ਤੁਹਾਡੇ ਨਾਨਕਿਆਂ ਦੇ ਪਿੰਡ ਦਾ ਦਰਸ਼ਨ ਕਰਵਾਉਣੇ ਆ ਜੀ। ਆਓ ਜੀ। ਹਾਂਜੀ ਠੀਕ ਹੈ। ਪੁਰਾਣੇ ਰਹਿਣ ਵਾਲੇ ਤੁਸੀਂ ਇੱਥੇ? ਹਾਂ ਪੁਰਾਣੇ ਰਹਿਣ ਵਾਲੇ? ਨਹੀਂ ਜੀ ਅਸੀਂ ਉਧਰੋਂ ਇੰਡੀਆ ਚ ਆਏ ਮਾਂ ਬਾਪ। ਕਿਹੜੀ ਜਗ੍ਹਾ ਤੋਂ? ਲੁਧਿਆਣਾ। ਅੱਛਾ ਲੁਧਿਆਣੇ ਕਿਹੜੀ ਜਗ੍ਹਾ ਤੋਂ? ਲੁਧਿਆਣਾ ਆਪਣਾ ਭੁੱਲ ਗਿਆ। ਕਾਦੀਆਂ ਦਾ। ਕਾਦੀਆਂ ਤੋਂ? ਕਾਦੀਆਂ ਤਾਂ ਲੁਧਿਆਣਾ ਕਾਦੀਆਂ ਲੌਡੂਵਾਲ ਠੀਕ ਹੈ। ਲੁਧਿਆਣੇ ਦੇ ਕੋਲ ਹੀ ਹੈਗਾ। ਗੁਰਦਾਸਪੁਰ ਜਾ? ਨਹੀਂ ਲੌਡੂਵਾਲ ਜਿਹੜਾ ਕਹਿੰਦਾ ਨਾ ਉਹ ਠੀਕ ਹੈ। ਅੱਛਾ ਲੌਡੂਵਾਲ। ਲੌਡੂਵਾਲ ਵਾਲੇ ਨਾਲ ਹੀ ਹੈ। ਲੌਡੂਵਾਲ ਦਾ ਫਲੋਰ ਦੇ ਨਾਲ ਹੀ ਆ। ਜੰਡਾਲੀ ਘੋੜਾ ਵੀ ਨਾਲੇ ਹੋਣਾ। ਜੰਡਾਲੀ ਘੋੜਾ ਵੀ ਨਾਲੇ ਹੋਣਾ। ਨਹੀਂ ਮੈਂ ਨਹੀਂ ਦੇਖਿਆ। ਭਾਮੀਆਂ ਭੂਖੜੀ ਸਾਰੇ ਪਿੰਡ ਨਾਲੋਂ ਨਾਲ ਮੇਲ ਛੋਟਾ ਹੋ ਗਿਆ। ਇੱਥੇ ਆ ਕੇ ਪੈਦਾ ਹੋਏ। ਤੁਹਾਨੂੰ ਪਤਾ ਕੋਈ ਜਿਹੜੀ ਸਭ ਤੋਂ ਪਿੰਡ ਵਿੱਚ ਸਭ ਤੋਂ ਵੱਡੀਆਂ ਬਿਲਡਿੰਗਾਂ ਸੀ, ਪੱਕੀਆਂ ਬਿਲਡਿੰਗਾਂ ਮਕਾਨ, ਉਹ ਡਿਪਟੀ ਹਰਕ੍ਰਿਸ਼ਨ ਸਿੰਘ ਵਗੈਰਾ ਉਹਦਾ ਨਾਂ ਸੀਗਾ ਇੱਥੇ। ਨਹੀਂ ਗੁਰਦੁਆਰਾ ਨਹੀਂ, ਬਹੁਤ ਵੱਡੀਆਂ ਜਿਹੜੀ ਪਿੰਡ ਤੋਂ ਟਾਪ ਦੀ ਬਿਲਡਿੰਗ ਸੀ ਜਿਹੜੀ ਬਹੁਤ ਮਜ਼ਬੂਤ ਕੋਠੀ ਸੀਗੀ। ਉਹਦਾ ਕੋਠੀ ਸੂਬੇਦਾਰ ਕੋਲ ਹੀ ਰਹੀ ਆ। ਉਹ ਸੂਬੇਦਾਰ ਸੀਗੇ, ਉਹ ਆਪ ਵੀ ਸੂਬੇਦਾਰ ਸੀਗੇ। ਇਹਨਾਂ ਨੂੰ ਪਤਾ ਰਾਣਾ ਬਲਾ ਦੇ ਕਿੱਥੇ ਆ, ਇਹਨਾਂ ਨੂੰ ਪੁੱਛੋ ਕਿਉਂ ਕੋਠੀ ਕਿਹਦੇ ਕੋਲ ਸੂਬੇਦਾਰ ਵਾਲੀ। ਇੱਧਰ ਆਓ ਰਾਣਾ ਸਾਹਿਬ। ਸੁਣੋ ਤੁਹਾਡੇ ਮਹਿਮਾਨ ਇੱਧਰ ਕੋਠੀਆਂ ਦੇ ਵਿੱਚੋਂ ਸੋਨਾ ਤੁਸੀਂ ਕੱਢ ਲਿਆ, ਹੁਣ ਲਾਗੇ ਨਹੀਂ ਆਣ ਦਿਆਂਗੇ। ਮੈਂ ਦੁਬਈ ਚ ਰਹਿ ਕੇ ਆਇਆ ਤੁਹਾਡੇ ਬੰਦੇ। ਨਹੀਂ ਕੋਈ ਗੱਲ ਨਹੀਂ, ਅਸੀਂ ਬੰਦੇ ਆਪੇ ਘਰੇ ਆ ਜੀ ਤੁਹਾਡੇ ਜਿਹੜੀ ਕੋਠੀ ਸੀ ਨਾ ਕਹਿੰਦੇ ਤੁਹਾਡੇ ਹਿੱਸੇ ਚ ਆਈ ਆ ਕੋਠੀ। ਉਹ ਰਾਣੇ ਅਸਲ ਮੈਂ ਤੁਹਾਨੂੰ ਦੱਸਦਾ ਜੀ, ਤੁਸੀਂ ਕੱਢਿਆ ਉਹਦੇ ਚੋਂ ਦੇਖ ਸੋਨੇ ਦੀ, ਉਹਦਾ ਹਿਸਾਬ ਅੱਛਾ ਸੋਨੇ ਦੀ ਕੱਢੀ ਹੈ ਨਾ, ਉਹ ਆਏ ਖੜੇ ਮਾਲਕ। ਇਹ ਹੈਗਾ ਮੇਰੇ ਨਾਨਕਿਆਂ ਦਾ ਪਿੰਡ। ਅੱਛਾ ਸਮਝੇ ਨਾ, ਮੇਰੀ ਪੈਦਾਇਸ਼ ਵੀ ਹੋ ਸਕਦਾ ਇੱਥੇ ਹੀ ਹੋਈ ਹੋਵੇ। ਉਹਦਾ ਪਿੰਡ
ਹਾਂਜੀ ਕੋਈ ਹੈ ਡਿਪਟੀ ਦੀ ਕੋਠੀ ਡਿਪਟੀ ਦੀ ਕੋਠੀ ਕਹਿੰਦਾ ਉਹ ਅਸਗਰ ਰਾਣੇ ਅਸਗਰ ਦਾ ਡੇਰਾ ਉਹੀ ਤਾਂ ਦਿਖ ਰਿਹਾ ਡਿਪਟੀ ਦੀ ਕੋਠੀ ਦੇਖਣੀ ਆ ਉੱਥੇ ਮੇਰੇ ਨਾਨਕੇ ਦੇ ਰਾਣੇ ਅਸਗਰ ਦਾ ਡੇਰਾ ਮਾਲ ਹੋ ਗਈ ਆ ਸਿੱਧੀ ਚੱਲ ਜਾਓ ਕੋਨੇ ਦੇ ਰਾਜਪੂਤ ਤੇ ਅਸੀਂ ਆ ਵੀ ਰਾਜਪੂਤ ਅਸੀਂ ਪਿੱਛੋਂ ਨਾਲ ਵੀ ਨਾਮ ਵੱਜਦਾ ਨਾਨਕਿਆਂ ਦਾ ਸਹੀ ਗੱਲ ਹੈ ਨਾ ਹਾਂਜੀ ਜਿੱਥੇ ਮਰਜ਼ੀ ਕਪੜਾ ਬਣਵਾ ਲਈ ਮਿੱਤਰਾਂ ਦਾ ਨਾਂ ਚੱਲਦਾ ਹਾਂ ਉੱਥੇ ਨਹੀਂ ਅੱਜ ਤਾਂ ਹੁਣ ਮਿੱਤਰਾਂ ਦਾ ਸਾਰਾ ਕੁਝ ਹੀ ਚੱਲ ਗਿਆ ਮੀਟਰ ਵੀ ਚੱਲ ਗਿਆ ਪਿਛਲੀਆਂ ਗੱਲਾਂ ਯਾਦ ਆ ਗਈਆਂ ਸਹੀ ਗੱਲ ਹੈ ਬਾਬੇ ਨਾਨਕ ਦੀ ਮਿਹਰ ਹੋਈ ਹੈ ਤਾਂ ਕੀ ਗੱਲ ਹੈਗੀ ਜੀ ਨਾਲ ਕੀ ਮੇਲ ਹੋਈ ਆ ਉਹ ਹੋਈ ਗੱਲ ਹੈ ਜੀ ਹਾਂਜੀ ਸਿੱਧੀ ਜਾਂਦੇ ਮੇਰੇ ਮਾਪੇ ਕੋ ਭੋਗੀ ਸੀਗੇ ਤੇ ਚਲੀ ਉਹਦੇ ਡੇਰੇ ਦਾ ਮੈਨੂੰ ਪਤਾ ਹੈ ਚਲੋ ਜੀ ਬਸ ਪਤਾ ਤਾਂ ਬਸ ਦੋਸਤ ਸਾਨੂੰ ਕਿਹੜਾ ਫਰਕ ਘੋੜੀ ਤੇ ਛੱਡਣ ਮੈਂ ਪੂਰਾ ਪਿੰਡ ਦਾ ਘੁਮਾਤਾ ਵਿਚਾਰੇ ਨੂੰ ਕੋਈ ਨਹੀਂ ਕੋਈ ਨਹੀਂ ਅੱਜ ਕੱਪੜੇ ਤੋਂ ਹੋ ਜਾਣੇ ਆ ਇਦਾਂ ਦੀ ਕੋਈ ਮਿੱਟੀ ਦਾ ਛਾਪਰਾ ਪਾ ਕੇ ਕੋਈ ਸਵਾਲ ਨਹੀਂ ਪੈਦਾ ਹੁੰਦਾ ਹੈਗਾ ਜੀ ਕੋਈ ਇਹਨਾਂ ਕੱਪੜੇ ਨੂੰ ਕੀ ਲੱਗਦਾ ਡੰਡੀ ਤੇ ਨਹੀਂ ਵੇਖਣੀ ਫਿਰ ਉੱਥੇ ਡੰਡੀ ਆ ਜਿੱਥੇ ਤੁਸੀਂ ਤੁਰ ਕੇ ਆਉਂਦੇ ਹੁੰਦੇ ਸਹੀ ਗੱਲ ਹੈ ਜੀ ਸਹੀ ਗੱਲ ਇਹ ਤੁਰ ਕੇ ਆਉਂਦੇ ਨੇ ਜੀ ਮੇਰੇ ਮਾਮੇ ਕੋ ਘੋਗੀ ਸੀਗੇ ਸਹੀ ਗੱਲ ਹੈ ਘੋਗੀ ਦੇ ਉੱਤੇ ਮਤਲਬ ਛੱਡਣ ਜਾਂਦੇ ਹੁੰਦੇ ਸੀਗੇ ਅਸਲਾਮ ਅਲੈਕੁਮ ਵਾਲੇਕੁਮ ਕੀ ਹਾਲ ਹੈ ਸਰਦਾਰ ਜੀ ਇਹ ਮੇਰੇ ਨਾਨਕੇ ਨਾਲ ਪਿੰਡ ਆ ਮੇਰੀ ਮਾਂ ਇੱਥੇ ਸੀਗੀ ਮਤਲਬ ਮੈਂ ਇੱਥੇ ਪੈਦਾਇਸ਼ ਹੈ ਮੇਰੀ ਅੱਛਾ ਡਿਪਟੀ ਅੱਛਾ ਹਾਂਜੀ ਚੌਹਾਨ ਆ ਅੱਛਾ ਮੇਰੇ ਨਾਨਕੇ ਚ ਹੋਣ ਬਸ ਠੀਕ ਆ ਇੱਥੇ ਡਿਪਟੀ ਹਰਕਿਸ਼ਨ ਸਿੰਘ ਦਾ ਇੱਕ ਡਿਪਟੀਆਂ ਦੀ ਕੋਠੀ ਆ ਬਿਲਕੁਲ ਉਹਦੇ ਸਾਹਮਣੇ ਮੇਰੇ ਨਾਨਕੇ ਦਾ ਉਹਨਾਂ ਦੇ ਨਾ ਜਿਹੜਾ ਦਰਵਾਜ਼ਾ ਸੱਜੇ ਪਾਸੇ ਨੂੰ ਖੁੱਲਦਾ ਇੱਧਰ ਨੂੰ ਖੁੱਲਦਾ ਹੈਗਾ ਦੂਜੀ ਗਲੀ ਨੂੰ ਉਹਦੇ ਵਿੱਚ ਮੇਰੇ ਨਾਨਕੇ ਦਾ ਘਰ ਸੀਗਾ ਚਲੋ ਆਓ ਤੁਹਾਨੂੰ ਹੁਣ ਬਣਾਉਂਦੇ ਨਾ ਸਾਰੇ ਲੈਕਚਰ ਠੀਕ ਹੈ ਨਾ ਤੰਦਾਂ ਖੁੱਲਣਗੀਆਂ ਆਓ ਦੋਸਤ ਸਾਨੂੰ ਦੋਸਤ ਦੇ ਤੁਸੀਂ ਆ ਘੋੜੀ ਤੇ ਛੱਡਣ ਜਾਣਾ ਬਿਲਕੁਲ ਘੋੜੀ ਦਾ ਭਾਵੇਂ ਪਿੰਡ 'ਚ ਨਾ ਲੱਭੇ ਉਹਦਾ ਖੋਤੇ ਖੂਤੇ ਲੱਭ ਜਾਣੇ ਆ ਘੋੜੀਆਂ ਦਾ ਇੱਥੇ ਹੈ ਰਾਣਾ ਸਾਹਿਬ ਇੰਡੀਆ ਜੋ ਵੀ ਮੈਂ ਇੰਡੀਆ ਚ ਹੋ ਕੇ ਮਿਸ ਪੂਜਾ ਨਾਲ ਵੀ ਮੁਲਾਕਾਤ ਹੈ ਇਹਨਾਂ ਦੀ ਅੱਛਾ ਮਿਸ ਪੂਜਾ ਵਾਲੀ ਗੱਲ ਸੁਣਾਓ ਇਹਨਾਂ ਨੂੰ ਉਹ ਮੈਂ ਨਾ ਜੀ ਆਪਣੇ ਨਾ ਜਿਹੜਾ ਜਿਹਦੇ ਕੋਲ ਬੰਦੇ ਕੋਲ ਗਿਆ ਹੋਇਆ ਸੀ ਉਹ ਇੱਥੋਂ ਜਿੱਦਣ ਅਸੀਂ ਚੱਲੇ ਆ ਨਾ ਮੈਂ ਏਦਾਂ ਸ਼ੁਕਰਲਮ ਬੰਦੇ ਬਾਹਰ ਬੈਠੇ ਸੀ ਉਹ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੇ ਮੇਰਾ ਜੈਕ ਲੱਗ ਗਿਆ ਨਾ ਮੈਂ ਮਿਸ ਪੂਜਾ ਨੂੰ ਮਿਲ ਕੇ ਆਉਂ ਇਹ ਮੈਨੂੰ ਕਹਿੰਦੇ ਆ ਵੀ ਤੂੰ ਮੁੰਡੇ ਬੰਡੇ ਤਾਂ ਹੁਣ ਵਿਆਹ ਲੈ ਆ ਮੈਂ ਕਿਹਾ ਉਹਨੂੰ ਦਾਵਤ ਵੀ ਦੇ ਕੇ ਆਵਾਂਗੇ ਇੱਥੋਂ ਦੀ ਇਹ ਕਹਿੰਦੇ ਹੁਣ ਵਿਆਹ ਲੈ ਮੁੰਡੇ ਹੁਣ ਕੀ ਤੂੰ ਕਾਹਦੀ ਦਾਵਤ ਦੇਣੀ ਆ ਉਹਨੂੰ ਉਹ ਮੈਂ ਕਿਹਾ ਨਿਆਣਿਆਂ ਦੇ ਹਕੀਕੇ ਕਰ ਦੇਵਾਂਗੇ ਇਹੋ ਹੀ ਦਾਵਤ ਹੋ ਜੂ ਜੇ ਆਵੇ ਸਹੀ ਮੈਂ ਕਿਹਾ ਉਹ ਚਲ ਗਿਆ ਜੀ ਮਿਸ ਪੂਜਾ ਜੀ ਸਿੰਗਰ ਆ ਪੰਜਾਬੀ ਸਿੰਗਰ ਪਤਾ ਸਾਨੂੰ ਉੱਥੇ ਚਲ ਗਿਆ 12 ਦਿਨ ਹੋਏ ਸੀ ਮੈਨੂੰ ਗਏ ਨੂੰ ਉਹ ਰੋਜ਼ ਹੀ ਨਾ ਮੇਰਾ ਭਾਈ ਜਿਹੜਾ ਪੁੱਛਦਾ ਹੁੰਦਾ ਸੀ ਮੈਨੂੰ ਵੀ ਅੱਜ ਕਿੱਧਰ ਦਾ ਟੂਰ ਆ ਅੱਜ ਕਿੱਧਰ ਦਾ ਟੂਰ ਆ 35 ਦਿਨ ਰਿਹਾ ਮੈਂ 35 ਦਿਨ ਅਸੀਂ ਕਿਤੇ ਨਾ ਕਿਤੇ ਜਾਂਦੇ ਹੀ ਰਹੇ ਹਾਂ ਕਦੀ ਕਿੱਧਰ ਚਲ ਗਿਆ ਕਦੀ ਕਿੱਧਰ ਚਲ ਗਿਆ ਕਦੀ ਕਿੱਧਰ ਮੈਂ ਕਿਹਾ ਕਹਿੰਦਾ ਅੱਜ ਮੈਂ ਕਿਹਾ ਯਾਰ ਅੱਜ ਮਿਸ ਪੂਜਾ ਨੂੰ ਨਾ ਮਿਲ ਕੇ ਆਈਏ ਕਹਿੰਦਾ ਉਹ ਤਾਂ ਚੰਡੀਗੜ੍ਹ ਰਹਿੰਦੀ ਆ ਮੈਂ ਕਿਹਾ ਚਲੋ ਚੰਡੀਗੜ੍ਹ ਚੱਲਦੇ ਨਾਲ ਚੰਡੀਗੜ੍ਹ ਦੇਖ ਆਵਾਂਗੇ ਉੱਥੇ ਅਸੀਂ ਗਏ ਜੀ ਜਾ ਕੇ ਉਹਦਾ ਦਫ਼ਤਰ ਦਾ ਸੈਕਟਰੀ ਸੀ ਉਹਦਾ ਅਸੀਂ ਉਹਨੂੰ ਪੁੱਛਿਆ ਉਹ ਕਹਿਣ ਲੱਗਾ ਵੀ ਉਹ ਤਾਂ ਬੰਬੇ ਗਏ ਹੀ ਆ ਮੈਡਮ ਸਾਹਿਬ 7 ਦਿਨਾਂ ਦੇ ਦੌਰੇ ਤੇ ਗੇੜਾ ਐਵੇਂ ਪਿਆ ਸਾਰਾ ਉਹ ਕਹਿੰਦਾ ਤੁਸੀਂ ਪਤਾ ਕਰ ਲੈਣੇ ਮੈਂ ਸਾਡਾ ਰੂਟੀਨ ਦਾ ਪਤਾ ਨਹੀਂ ਸੀ ਉਹਨੇ ਦੱਸਿਆ ਵੀ ਇਹ ਇੰਡੀਆ ਪਾਕਿਸਤਾਨ ਨੂੰ ਮਹਿਮਾਨ ਆਇਆ ਇਹ ਕਹਿੰਦਾ ਮੈਂ ਮਿਲਣਾ ਉਹਨਾਂ ਨੂੰ ਉਹ ਕਹਿੰਦਾ ਵੀ ਆ ਮੇਰੇ ਕੋਲ ਲੈ ਲਓ ਨੰਬਰ ਅੱਜ ਤੋਂ 8ਵੇਂ ਦਿਨ ਨੂੰ ਤੁਸੀਂ ਪਤਾ ਕਰੇ ਫਿਰ ਮੈਂ ਤੁਹਾਨੂੰ ਦੱਸੂ ਅਸੀਂ ਉੱਥੋਂ ਨੰਬਰ ਲੈ ਕੇ ਆ ਗਏ ਜੇ ਲਿਆ ਗਿਆ ਤਾਂ ਸਾਡੀ ਪੱਕੀ ਰਿਹਾਇਸ਼ ਸੀ ਜੀ ਕੋਈ ਵੱਡੀ ਜਗ੍ਹਾ ਦਾ ਅਹਿਮਦਗੜ੍ਹ ਦੀ ਸ਼ਹਿਰ ਮੰਡੀ ਅਹਿਮਦਗੜ੍ਹ ਬਿਲਕੁਲ। ਉਹਦੇ ਬਿਲਕੁਲ ਨਾਲ ਦਲੀਜ ਕਲਾਂ ਅੱਛਾ ਚਲੋ ਦਲੀਲ ਬੜਾ ਮਸ਼ਹੂਰ ਦਲੀਜ ਕਲਾਂ ਪਿੰਡ ਦੀ ਉੱਥੋਂ ਦਾ ਅਕਰਮ ਖਾਨ ਸਰਪੰਚ ਸੀ ਅੱਛਾ ਜੀ ਉਹ ਕੋ ਮੇਰੀ ਹੈ ਸੀ ਅੱਛਾ ਇੱਥੋਂ ਅਸੀਂ ਦਲੀਜ ਕਲਾਂ ਤੋਂ ਗਏ ਸੀ ਉੱਥੇ ਚੰਡੀਗੜ੍ਹ ਅੱਛਾ ਜੀ ਅੱਛਾ 8 ਦਿਨਾਂ ਬਾਅਦ ਫੇਰ ਚਲੇ ਗਏ 8 ਦਿਨਾਂ ਬਾਅਦ ਫੇਰ ਚਲ ਗਏ ਹਾਂਜੀ ਉਹ ਸੈਕਟਰੀ ਨੂੰ ਮਿਲੇ ਉਹ ਕਹਿੰਦਾ ਜੀ ਹਾਂ ਜੀ ਅੱਜ ਤੁਹਾਡੀ ਮੁਲਾਕਾਤ ਕਰਾਉਣੇ ਅੱਜ ਹੈਗੀ ਆ ਇਹ ਇੱਥੇ ਹੀ ਆ
ਉਹ ਗਿਆ ਅੰਦਰ, ਬਾਹਰ ਦਫ਼ਤਰ ਆ, ਪਿਛਲੇ ਬੰਨੇ ਉਹਦੀ ਕੋਠੀ ਆ ਰਹਿائش ਵਾਲੀ। ਤੇ ਉਹਨੇ ਜਾ ਕੇ ਦੱਸਿਆ ਵੀ ਏਦਾਂ ਏਦਾਂ ਪਾਕਿਸਤਾਨੋਂ ਮਹਿਮਾਨ ਆਏ ਆ। ਉਹਨੇ ਕਿਹਾ ਉਹਨਾਂ ਨੂੰ ਚਾਹ ਪਾਣੀ ਪਿਲਾਓ, ਮੈਂ ਆਉਣੀ ਆ। ਉਹ ਆ ਗਈ ਜੀ। ਜਿਸ ਲਈ ਆਈ ਤਾਂ ਮਿਲ ਗਿਆ ਕਿ ਅਸੀਂ ਕਿਹਾ ਵੀ ਅਸੀਂ ਤਾਂ ਬਹੁਤ ਖੁਆਇਸ਼ ਰੱਖ ਕੇ ਆਏ ਆ ਮੈਡਮ ਸਾਹਿਬ, ਜੇ ਇੱਕ ਪਾਕਿਸਤਾਨ ਫੰਕਸ਼ਨ ਕਰਿਆ ਮੋ ਤੁਸੀਂ। ਉਹ ਕਹਿਣਗੇ ਤੋਬਾ ਪਾਕਿਸਤਾਨ ਤਾਂ ਮੈਂ ਜਾਂਦੀ ਕਦੀ ਵੀ, ਚਾਹੇ ਮੈਨੂੰ ਜਿੰਨੇ ਮਰਜ਼ੀ ਤੁਸੀਂ ਪੈਸੇ ਦੇਵੋ। ਮੈਂ ਕਿਹਾ ਐਡਾ ਪਾਕਿਸਤਾਨ ਭੈੜਾ ਤਾਂ ਨਹੀਂ ਹੈ ਵੀ ਜਿੱਦਾਂ ਤੂੰ ਬਣਾਈ ਜਾਂਦੀ ਆ। ਕਹਿੰਦੀ ਤੁਹਾਡੇ ਕੋਲ ਕੀ ਗਰੰਟੀ ਆ ਵੀ ਮੈਂ ਉੱਥੋਂ ਜੀਦੀ ਵਾਪਸ ਆ ਜੂ? ਹੈਂ ਤੁਸੀਂ ਉਦੋਂ ਆ ਪਿਸ਼ਾਵਰ ਵਾਲੇ ਬੱਚਿਆਂ ਦਾ ਧਮਾਕਾ ਹੋਇਆ ਸੀ। ਕਹਿੰਦੇ ਤੁਸੀਂ ਮਾਸੂਮ ਬੱਚਿਆਂ ਨੂੰ ਨਹੀਂ ਮਾਫੀ ਦਿੰਦੇ ਤਾਂ ਮੇਰੇ ਕੋਲ ਕੀ ਗਰੰਟੀ ਹੈ ਜਿਹੜੇ ਮੈਂ ਵਾਪਸ ਆ ਜਾਊਗਾ। ਮੈਂ ਨਾ ਪਰੇਸ਼ਾਨ ਜਿਹਾ ਹੋ ਕੇ ਚੁੱਪ ਕਰ ਗਿਆ। ਉਹ ਸਰਪੰਚ ਹੀ ਬੋਲਿਆ, ਉਹਨੇ ਕਿਹਾ ਮੈਡਮ ਸਾਹਿਬ ਇਹ ਆਪਣੇ ਯਾਰਾਂ ਬੇਲੀਏ ਨੂੰ ਕਹਿ ਕੇ ਆਇਆ, ਤੇ ਜੇ ਹੁਣ ਇਹਨੂੰ ਨਾ ਮੈਂ ਇਹ ਕੀ ਕਹੂਗਾ ਜਾ ਕੇ ਵੀ ਉਹਨਾਂ ਨੇ ਕਹਿਣਾ ਵੀ ਝੂਠ ਬੋਲਦਾ, ਤੂੰ ਮਿਲ ਕੇ ਨਹੀਂ ਆਇਆ। ਉਹ ਕੋਲ ਹਾਂ ਅਲਬੱਤਾ ਇਹਦਾ ਮੈਂ ਉਜਾਲਾ ਕਰ ਦਿੰਦੀ ਆ। ਉਹ ਕੱਪ ਲੈ ਗਈਆਂ ਟੁੱਟਿਆ ਹੈ, ਜਿਹੜਾ ਹੁਣ ਟੁੱਟਿਆ ਹੀ ਲਿਆ ਉਹੀ ਕੰਮ ਦੇਊਗਾ ਇੱਥੇ। ਅਜੇ ਦੀ ਸਾਂਭ ਕੇ ਰੱਖਿਆ ਆ ਸਾਂਭ ਕੇ ਰੱਖਿਆ ਹੈ। ਹਾਂ ਉਹ ਸੈਕਟਰੀ ਨੂੰ ਕਹਿਣ ਲੱਗੇ ਵੀ ਲੈ ਮੇਰੇ ਨਾਲ ਉਹਨੇ ਤਸਵੀਰ ਬਣਾਈ ਏਦਾਂ ਹੀ ਮੋਬਾਈਲ ਤੇ ਤਸਵੀਰ ਬਣਾ ਕੇ ਨਾ ਸੈਕਟਰੀ ਨੂੰ ਦਿੱਤੀ। ਉਹਨੂੰ ਕਹਿਣਗੇ ਵੀ ਜਾ ਉੱਥੋਂ ਨਾ ਮੱਗਾ ਬਣਵਾ ਕੇ ਲਿਆ। ਉਹ 10 ਮਿੰਟਾਂ ਬਾਅਦ ਆ ਗਿਆ, ਕਹਿਣਾ ਵੀ ਮੈਡਮ ਸਾਹਿਬ ਉਹ ਕਹਿੰਦੇ ਵੀ 4 ਘੰਟੇ ਲੱਗਣੇ, 4 ਘੰਟੇ ਤੋਂ ਬਾਅਦ ਮਿਲੂਗਾ। ਉਹਨੇ ਨਾ ਸਾਨੂੰ ਚਾਹ ਪਾਣੀ ਪਿਲਾਇਆ, ਕਹਿਣਗੇ ਫਿਰ ਤੁਸੀਂ ਆਰਾਮ ਕਰੋ ਇੱਥੇ। ਫਿਰ ਆਪਣੇ ਘਰ ਚਲ ਗਈ ਵੀ 4 ਘੰਟਿਆਂ ਬਾਅਦ ਨਾ ਜੇ ਤੁਸੀਂ ਸ਼ਹਿਰ ਸ਼ੂਰ ਦੇਖਣਾ ਸ਼ਹਿਰ ਨੂੰ ਚਲ ਜਾਓ, ਜੇ ਇੱਥੇ ਆਰਾਮ ਕਰਨਾ ਇੱਥੇ ਕਰ ਲਓ, ਤਾਂ 4 ਘੰਟਿਆਂ ਤਾਈਂ ਤੁਹਾਨੂੰ ਮੱਗਾ ਮਿਲ ਜਾਂਦਾ। ਮੈਂ ਬਾਈ ਨੂੰ ਕਿਹਾ, ਮੈਂ ਕਿਹਾ ਚੱਲ ਆਪਾਂ ਚੰਡੀਗੜ੍ਹ ਸ਼ਹਿਰ ਦੇਖਦੇ ਹਾਂ। ਅਸੀਂ ਵੀ ਸ਼ਹਿਰ 'ਚ ਨੂੰ ਨਿਕਲ ਗਏ ਸਾਰੇ, ਫਿਰ ਫੁਰ ਕੇ ਨਾ 4 ਘੰਟਿਆਂ ਬਾਅਦ ਆਏ। ਤੇ ਉਹਨੇ ਫਿਰ ਦੱਸਿਆ ਸੈਕਟਰੀ ਨੇ ਜਾ ਕੇ ਵੀ ਆ ਗਏ ਆ। ਫਿਰ ਉਹ ਤੇ ਅਸੀਂ ਵੀ ਪਹੁੰਚ ਗਏ ਉੱਥੇ। ਉਹ ਆ ਗਈ ਸਾਡੇ ਕੋਲ ਬਹਿ ਗਈ। ਉਹਨੇ ਕਿਹਾ ਵੀ ਜਾਓ ਲਿਆਓ ਮੱਗਾ ਲਿਆਓ। ਉਹ ਮੱਗਾ ਲੈ ਆਇਆ। ਮੱਗਾ ਨਾ ਕਾਲਾ ਛਾਪ ਉੱਪਰਲੇ ਪਾਸਿਓਂ, ਵਿੱਚੋਂ ਚਿੱਟਾ। ਮੈਂ ਕਿਹਾ ਚੰਗਾ ਤੋਹਫਾ ਦਿੱਤਾ ਬਈ। ਹੈਂ ਉਹ ਕਹਿੰਦੇ ਬੈਠੋ ਤੁਸੀਂ। ਉਹਨੂੰ ਕਹਿੰਦੀ ਚਾਹ ਲਿਆ ਬੜਵਾ ਕੇ। ਅੱਛਾ ਉਹ ਜਿਹੜੇ ਚਾਹ ਲਿਆ ਬੜਵਾ ਕੇ ਨਾ ਚਾਹ ਉਹਦੇ ਵਿੱਚ ਪਾਈ ਆ, ਤਾਂ ਮੇਰੀਆਂ ਤਾਂ ਉਹਦੀਆਂ ਪੂਜਾ ਦੀਆਂ ਤਸਵੀਰਾਂ ਆਲੇ ਦੁਆਲੇ ਘੁੰਮਣ ਲੱਗ ਪਈਆਂ। ਉਹਦੇ ਕੱਪ ਦੇ ਆਲੇ ਦੁਆਲੇ। ਕਹਿੰਦੀ ਆਹੀ ਤੋਹਫਾ ਜੀ ਮੈਂ ਤਾਂ ਦੇ ਸਕਦਾ। ਉਹਨੇ ਫਿਰ ਦੱਸਿਆ ਵੀ ਜਿਹੜੀ ਵੀ ਤੁਸੀਂ ਗਰਭ ਸ਼ਹਿ 'ਚ ਪਾਵੋਗੇ ਉਦੋਂ ਤਸਵੀਰਦਾਰ ਹੋਊਗੀ, ਜਿਸ ਲਈ ਤੁਸੀਂ ਉਹ ਗਰਭ ਸ਼ਹਿ ਖਤਮ ਹੋ ਜਾਊਗੀ, ਤਸਵੀਰ ਵੀ ਖਤਮ ਹੋ ਜਾਊਗੀ। ਉਹ ਫਿਰ ਕੱਪ ਹੈ ਤੇ ਸਾਂਭ ਕੇ ਰੱਖਿਆ। ਉਹ ਕੱਪ ਤਾਂ ਸਾਂਭ ਕੇ ਰੱਖਿਆ ਸੀ। ਬੰਦੇ ਬਹੁਤ ਆਉਂਦੇ ਸੀ ਮੇਰੇ ਕੋਲ ਕੱਪ ਦੇਖਣੇ ਵਾਲੇ। ਉਹ 56 ਨੂੰ ਤੁਹਾਡੇ ਤੇ ਯਕੀਨ ਨਹੀਂ ਹੋਣਾ, ਕਹਿੰਦੇ ਉਹਨੇ ਝੂਠ ਬੋਲਦੇ ਆ ਨਾ। ਉਹ 56 ਚ ਨਾ ਮੇਰੇ ਕੋਲ ਆ ਗਏ ਬੰਦੇ। ਉਹ ਉੱਥੇ ਡੇਰੇ ਅਸੀਂ ਆਪਣੇ ਬੈਠੇ ਸੀ। ਅੱਛਾ ਉਹ ਕਹਿਣ ਜੀ ਅਸੀਂ ਤਾਂ ਕੱਪ ਦੇਖਣ ਆਏ ਆ। ਮੈਂ ਕਿਹਾ ਕੋਈ ਚਾਹ ਮੰਗਵਾਈ। ਅਸੀਂ ਚਾਹ ਮੰਗਵਾ ਕੇ ਨਾ ਤਾਂ ਉਹ ਕੱਪ ਮੈਂ ਕਿਹਾ ਲਿਆਓ। ਉਹ ਦੇਖ ਜੀ ਕੱਪ ਦਾ ਮੈਂ ਜਿਸਲੇ ਸਾਹਮਣੇ ਆਉਂਦਾ ਨਾ ਮੇਰਾ ਤਾਂ ਨਾ ਜੀ ਕੰਮ ਹੋ ਜਾਂਦਾ। ਕਾਲਜ ਹਾਂ ਜੁੜ ਜਾਂਦਾ ਆ। ਹਾਂ ਦੇਖੋ ਜੀ ਮੇਰੀਆਂ ਤਸਵੀਰਾਂ ਤਾਂ ਠੀਕ ਕਰੀਆਂ ਵੀ ਸਾਂਭੀਆਂ। ਦੇਖ ਲਓ ਹੈ। ਵਾਹ ਜੀ ਵਾਹ। ਇੱਕ ਗਰਮ ਪਾਣੀ ਸੁੱਟ ਨਾ ਦਿਓ ਤੁਸੀਂ, ਕਿਤੇ ਟੋਟੇ ਵਧਾ ਨਾ ਦਿਓ ਇਹਦੇ। ਇੱਧਰ ਫੜਾ ਦਿਓ। ਮੈਨੂੰ ਲੱਗਦਾ 4 ਟੋਟਿਆਂ ਤੋਂ ਤੁਸੀਂ 5-6 ਕਰੋਗੇ ਇਹਨਾਂ ਦੇ। ਉਹ ਚ ਬੜ ਜਾ ਥੱਲੇ ਗਰਮ ਪਾ ਲੈਨੇ ਆ, ਫੇਰ ਆ ਜਾਣੀ ਤਸਵੀਰ। ਕੋਈ ਨਹੀਂ ਆ ਗਈ ਆ। ਅੱਛਾ ਉਹ ਉੱਥੋਂ ਗਰਮ ਪਾਣੀ ਲਿਆ ਪਾ ਕੇ ਜਾਂ ਚਾਹ ਆ ਜਾਣੀ ਆ। ਹਾਂ ਉਹ ਡੋਲਦੇ ਕਰਦੇ ਨੂੰ ਆਪਾਂ ਤਸਵੀਰ ਲੈ ਲੈਣੀ ਆ। ਹੋ ਗਈ, ਯਕੀਨ ਹੋ ਗਿਆ ਵੀ ਕੱਪ ਉਹਨੇ ਹੀ ਦਿੱਤਾ ਆ। ਹਾਂ ਅੱਛਾ ਬੰਦੇ ਆਏ ਤੁਹਾਡੇ ਕੋਲ, ਫਿਰ ਉਹਨਾਂ ਨੂੰ ਦਿਖਾਇਆ? ਉਹ ਉਹਨਾਂ ਨੂੰ ਦਿਖਾਇਆ ਨਾ। ਉਹ ਮੈਨੂੰ ਕਹਿੰਦੇ 1 ਦਿਨ ਲਈ ਸਾਨੂੰ ਦੇ ਪਿੰਡ ਲੈ ਕੇ ਜਾਣਾ। ਅੱਛਾ ਮੈਂ ਕਿਹਾ ਇਹ ਤਾਂ 1 ਮਿੰਟ ਲਈ ਨਹੀਂ ਮੈਂ ਦੇਣਾ।
ਦੇਖਣਾ ਦੇਖੋ ਚਾਹੇ ਨਾਰਾਜ਼ ਹੋਂ ਇਹ ਤੋਹਫਾ ਨਹੀਂ ਕਿਸੇ ਨੂੰ ਦੇਈਦਾ ਉਹ ਜਰਾ ਪਰੇਸ਼ਾਨ ਜਿਹਾ ਹੋਇਆ ਮੈਂ ਕਿਹਾ ਭਾਈ ਇਦਾਂ ਤਾਂ ਦੁਨੀਆ ਬਹੁਤ ਮੇਰੇ ਕੋਲ ਮੰਗਣ ਆਈ ਸੀ ਮੈਂ ਨਹੀਂ ਦਿੱਤਾ ਮੈਂ ਕਿਸੇ ਨੂੰ ਵੀ ਨਹੀਂ ਦਿੱਤਾ ਉਹ ਚਾਹ ਚੂ ਪੀ ਕੇ ਹਟੇ ਮੈਂ ਪੋਤੇ ਆਪਣੇ ਨੂੰ ਕਿਹਾ ਮੈਂ ਕਿਹਾ ਲੈ ਘਰ ਨੂੰ ਲੈ ਜਾ ਅੱਛਾ ਉਹ ਕੁੜੀ ਆਵੇ ਦਾ ਮੋਟਰਸਾਈਕਲ ਤੇ ਆਉਂਦਾ ਸੀ ਉਹ ਉੱਥੋਂ ਨਾ ਉਹ ਬੜਿਆ ਪਈਆ ਸਲਿੱਪ ਹੋਇਆ ਹਾਂ ਉਹਨੇ ਕੁੜੀ ਹੋਵੇ ਨੇ ਸਿੱਟ ਦਿੱਤਾ ਓਏ ਹੋਏ ਹੋਏ ਹਾਂ ਇਦਾਂ ਹੋਈ ਆ ਜੀ ਉਹ ਜਿੰਨਾ ਪਿਆਰ ਸੀ ਕਾਪਰਾ ਮੇਰਾ ਨਹੀਂ ਖਿਆਲ ਵੀ ਤੁਸੀਂ 4-5 ਦਿਨ ਰੋਟੀ ਖਾਧੀ ਹੋਊਗੀ ਮੈਂ ਕਿਹਾ ਮੈਂ ਫੰਡਿਆ ਉਹਨੂੰ ਪੂਰਾ ਫੰਡਿਆ ਪੂਰਾ ਹਾਂ ਠੀਕ ਆ ਹਾਂ ਕੱਪ ਦੇ ਲੋ ਹਜੇ ਵੀ ਟੋਟੇ ਜਿਹੜੇ ਨਾ ਜੋੜ ਕੇ ਰੱਖੇ ਆ ਇਹਨੂੰ ਕਹਿੰਦੇ ਆ ਮੁਹੱਬਤ ਅਕੀਦਤ ਹੈ ਉਹਦੇ ਹੀ ਟੁੱਟ ਰੱਖੇ ਜੁੜ ਜਾਣਾ ਇਹ ਤੇ ਤੁਸੀਂ ਤੇ ਬਿਲਕੁਲ ਹੀ ਇਹਦਾ ਕਰ ਦੇਣਾ ਐਲਫ ਹੀ ਲੱਗ ਜਾਣੇ ਰਾਣਾ ਸਾਹਿਬ ਇਹਨੂੰ ਅੱਛਾ ਐਲਫ ਹੀ ਲਾ ਕੇ ਤੇ ਜੁੜ ਜਾਣਾ ਇਹ ਮੈਂ ਗਿਆ ਜੀ ਅਸੀਂ ਮੈਂ ਉੱਥੋਂ ਆਉਂਦਾ ਹੈ ਲੈ ਕੇ ਉਹ ਮੈਨੂੰ ਤਾਂ ਪਤਾ ਨਹੀਂ ਹੁਣ ਜਿਹੜਾ ਹੁਣ ਆਉਣਾ ਉਹਨੇ ਕੋਈ ਪਤਾ ਮਹੀਨੇ ਕੁ ਦੇ ਵਿੱਚ ਇੱਥੇ ਹਾਂ ਇੱਥੇ ਅੱਛਾ ਹੁਣ ਉਹਨੇ 12000 ਦਾ ਖੂਡਾ ਬੜਵਾ ਹੈ ਮੇਰੇ ਲਈ ਉਧਰਲਾ ਇੰਡੀਆ ਦਾ ਉਧਰ ਦਾ 12000 ਆ ਪਿਛਲੇ ਦਿਨਾਂ 'ਚ ਵੀ ਤੁਹਾਡੇ ਇੱਥੇ ਬੜਾ ਕੁਛ ਇੱਕ ਆਪਣਾ ਮੁਸਲਮਾਨ ਆ ਕੇ ਇੰਡੀਆ 'ਚੋਂ ਉਹ ਆਏ ਸੀ ਉਹ ਵੀ ਆਏ ਸੀ ਅੱਛਾ ਉਹ ਵੀ ਫਿਰ ਕੇ ਗਏ ਆ ਪਰ ਹੁਣ ਮੈਂ ਕਾਗਜ਼ ਘਲਾਏ ਆ ਉਹਨੂੰ ਰਾਣਾ ਸਾਹਿਬ ਕੀ ਕਹੋਗੇ ਸਾਡੇ ਚੜ੍ਹਦੇ ਪੰਜਾਬ ਤੋਂ ਮਹਿਮਾਨ ਆਏ ਆ ਇੱਥੇ ਤੁਹਾਡਾ ਆਪਣਾ ਨਾਨਕਿਆਂ ਦਾ ਪਿੰਡ ਮੈਂ ਤਾਂ ਜੀ ਇਹਨਾਂ ਦਾ ਨਾ ਸ਼ੁਕਰੀਆ ਹੀ ਨਹੀਂ ਅਦਾ ਕਰ ਸਕਦਾ ਇੰਨੀ ਖੁਸ਼ੀ ਹੋਈ ਆ ਮੈਨੂੰ ਇੰਨੀ ਖੁਸ਼ੀ ਹੋਈ ਆ ਨਾ ਮੈਂ ਅੱਜ ਜਾਣ ਦੇਣੇ ਆ ਜੁੱਤੀ ਲਗਾਓ ਇਹਨਾਂ ਦੀ ਹੈ ਨਹੀਂ ਨਾ ਬਿਲਕੁਲ ਜੋ ਮਰਜ਼ੀ ਕਰ ਜਾਣ ਨਹੀਂ ਦੇਣਾ ਮੈਂ ਅੱਛਾ ਹਾਂ ਸੇਵਾ ਕਰਾਂਗੇ ਹਾਂ ਜਿੰਨੇ ਜੋਗੇ ਹੈਗੇ ਆ ਹਾਂ ਜਿੱਥੇ ਵੀ ਗਏ ਤੁਸੀਂ ਸੇਵਾ ਕੀਤੀ ਨਹੀਂ ਨਹੀਂ ਅੱਬਾ ਮੈਂ ਕਿਹਾ ਵੀ ਮੈਂ ਤਾਂ ਅਨੋਖੀ ਹੋਈ ਕਰਦੀਆਂ ਤੁਸੀਂ ਦੇਖਿਓ ਸੇਵਾ ਤੁਹਾਡੀ ਅੱਗੇ ਮੈਂ ਕਿਹਾ ਤੁਹਾਡੀ ਕਿਤੇ ਆਪਸ ਵਿੱਚ ਦੋਨਾਂ ਜਣਿਆਂ ਦੀ ਮੁੱਕ ਤਾਂ ਨਹੀਂ ਗਈ ਉਹ ਕਹਿੰਦੇ ਹੁਣ ਦੇਖ ਲੱਭ ਗਈ ਸੀ ਮੈਨੂੰ ਉਹ ਜਿਹੜੀ ਹੁਣ ਰਲ ਕੇ ਆਪਾਂ ਕਰ ਲਈਏ ਕੁਝ ਉਹ ਦੇਗ ਕੀ ਲੱਭੀ ਆ ਸਰਕਾਰ ਤੁਹਾਨੂੰ ਤਾਂ ਪਤਾ ਕੋਈ ਨਹੀਂ ਮੈਂ ਤਾਂ ਉੱਥੇ ਫਿਰ ਕੇ ਆਇਆ ਜਿਹੜੇ ਸਰਦਾਰ ਚਾਹਤ ਕਰਦੇ ਆ ਨਾ ਬੱਲੇ ਬੱਲੇ ਤੁਸੀਂ ਵੀ ਇੰਡੀਆ ਚ ਹੋਈਆਂ ਇਹ ਬੇਟਾ ਵਾ ਇਹਦਾ ਦਾ ਬੇਟਾ ਵਾ ਆਖਰੀ ਬੰਦੀ ਕਰਕੇ ਲੱਗਦੇ ਤੁਹਾਨੂੰ ਅੱਛਾ 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 ਬਹੁਤ ਖੁਸ਼ੀ ਹੋਈ ਜੀ ਫੇਰ ਤਾਂ ਥੈਂਕ ਯੂ ਜੀ ਥੈਂਕ ਯੂ ਮੈਂ ਕਿਹਾ ਕੁੰਡੀਆਂ ਪੂਰੀਆਂ ਮੇਲ ਦੂੰ ਮੈਂ ਤਾਂ ਅਸੀਂ ਮੇਲੇ ਤੇ ਆਏ ਆ ਹਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸਰਦਾਰ ਜੀ ਜਿੰਨਾ ਤੁਸੀਂ ਸਾਨੂੰ ਪਿਆਰ ਦਿੰਨੇ ਆ ਮੈਨੂੰ ਤਾਂ ਕੋਈ ਸ਼ੁਭਾ ਥੋੜੀ ਬਹੁਤੀ ਉਹ ਨਹੀਂ ਉਹਨਾਂ ਨੂੰ ਮੈਂ ਕਿਹਾ ਉੱਥੇ ਹੈਂ ਉਹ ਕਹਿੰਦੇ ਜਿਹੜੀ ਤੇਰੀ ਸ਼ੁਭਾ ਨਾ ਉਹ ਕੱਢ ਲਾ ਜਿਹੜੀ ਸਾਡੇ ਕੋਲ ਦਿਲ ਦੇ ਵਿੱਚ ਗੱਲ ਆ ਨਾ ਉਹੋ ਹੀ ਸਾਡੀ ਬਾਹਰ ਆ ਇੰਨੀ ਕੁ ਇਮਾਨਦਾਰੀ ਆ ਉਹਨਾਂ ਦੇ ਵਿੱਚ ਵੀ ਗੱਲ ਹੀ ਛੱਡ ਦੇ ਤੁਹਾਨੂੰ ਭਰਾ ਕਹਿ ਤਾਂ ਭਰਾ ਬਣ ਕੇ ਦਿਖਾਲਦੇ ਆ ਜਾਨ ਦੇਣੇ ਤੇ ਜਾਂਦੇ ਆ ਹੈਂ ਤੁਹਾਨੂੰ ਮੈਂ ਗੱਲ ਸੁਣਾਉਣਾ ਇੱਕ ਕਪਤਾਨ ਹੋਵੇ ਸਰਦਾਰ ਉਹ ਮੇਰੇ ਬੇਲੀਆਂ ਦਾ ਬੇਲੀ ਸੀ ਕੌਣ ਜੀ ਕਪਤਾਨ ਜਿਹੜਾ ਸੀ ਕਿ ਭਲਵਾਨ ਕਹਿੰਦੇ ਸੀ ਉਹਨੂੰ ਉਹ ਭਲਵਾਨੀ ਵੀ ਕਰਦਾ ਰਿਹਾ ਸੀ ਉਹ ਕਪਤਾਨ ਜਿਹੜਾ ਸੀ ਨਾ ਉਹਦੇ ਕੋਲ ਜਾਂਦਾ ਆਉਂਦਾ ਸੀ ਉਹ ਡੰਗ ਗਿਆ ਮੁੰਡਾ ਉਹਨੂੰ ਕਿਤੇ ਉਹ ਪਤਾ ਲੱਗ ਗਿਆ ਵੀ ਇਹਨਾਂ ਦੇ ਪਾਕਿਸਤਾਨੋਂ ਮਹਿਮਾਨ ਆਏ ਆ ਉਹ ਆਇਆ ਜੀ ਸਪੀਟਾ ਮਾਰਦਾ ਬੁਲਟ ਤੇ ਬੁਲਟ ਮੋਟਰਸਾਈਕਲ ਉਹਦੇ ਕੋਲ ਆਣ ਕੇ ਨਾ ਉਹਨੂੰ ਕਹਿੰਦਾ ਉਹ ਅਰਸ਼ਦ ਉਹਦਾ ਨਾਂ ਸੀ ਆਸ਼ੂ ਆਸ਼ੂ ਕਹਿੰਦੇ ਸੀ ਉਹਦੇ ਗਲ ਪੈ ਗਿਆ ਕਹਿੰਦਾ ਤੇਰੇ 20 ਦਿਨ ਹੋ ਕੇ ਮਹਿਮਾਨ ਆਇਆ ਨੂੰ ਮੈਨੂੰ ਨਹੀਂ ਦੱਸਿਆ ਉਹ ਕਹਿੰਦਾ ਕੈਪਟਨ ਸਾਹਿਬ ਉਧਰ ਜਾ ਹੀ ਨਹੀਂ ਹੋਇਆ ਨਹੀਂ ਤੇ ਮੈਂ ਦੱਸਿਆ ਹੋਣਾ ਸੀ ਲੋ ਜੀ ਫਿਰ 15 ਦਿਨ ਅਸੀਂ ਰਹੇ ਆ ਸਰਦਾਰ ਸਾਡੇ ਸਵੇਰੇ ਸਵਖਤੇ ਉਹਨੇ ਆ ਜਾਣਾ ਸ਼ਾਮ ਨੂੰ ਜਾਣਾ ਸਾਡੇ ਕੋਲ ਨਹੀਂ ਹਿਲਿਆ ਉਹਨੇ ਸਾਡੀ ਦਾਵਤ ਵੀ ਕੀਤੀ ਫਿਰ ਉਹਦੀਆਂ 3 ਬੱਚੀਆਂ ਸੀ ਬੱਚਾ ਕੋਈ ਨਹੀਂ ਸੀ ਤਾਂ ਬੇਗਮ ਸੀ ਉਹਦੀ ਤਾਂ ਵਾਪ ਸੀ ਉਹ 2 ਬੱਚੀਆਂ ਬੇਈਆਂ ਹੋਈਆਂ ਸੀ ਇੱਕ ਛੋਟੀ ਜਿਹੜੀ ਸੀ ਉਹ ਵਿਆਹੁਣੇ ਵਾਲੀ ਸੀ ਦਾਵਤ ਖਾਏ ਆ ਅਸੀਂ ਇੱਕ ਦਿਨ ਜਾ ਕੇ ਲੈ ਉਹੀ ਫਿਰ ਆਏ ਆ ਮਗਰੋਂ ਅਸੀਂ ਗਏ ਨਾ ਆਏ ਅਸੀਂ ਇੱਧਰ ਪਾਕਿਸਤਾਨ ਆ ਗਏ ਜਿੱਦੜ ਫੇ 4 ਦਿਨ ਹੋਏ ਮੈਨੂੰ ਆਏ ਨੂੰ ਕੈਪਟਨ ਸਾਹਿਬ ਦਾ ਫੋਨ ਆਇਆ ਜਦੋਂ ਮੈਂ ਸੁਣਿਆ ਉਹ ਬੱਚੀ ਦਾ ਨਾਂ ਸੀ ਗੁੱਡੀ ਗੁੱਡੀ ਮੈਨੂੰ ਕਹਿੰਦਾ ਗੁੱਡੀ ਨੂੰ ਤਾਂ ਕੋਈ ਸਮਝਾ ਬਾਈ ਜੀ ਪਹਿਲਾਂ ਤਾਂ ਉਹਨੇ ਮੈਨੂੰ ਪੁੱਛਿਆ ਵੀ ਤੂੰ ਦਵਾਈ ਖਾ ਲਈ ਗਿਆ ਦਵਾਈ ਦਾ ਨਾਗਾ ਨਹੀਂ ਕਰਦਾ ਮੈਨੂੰ ਹਾਰਟ ਦਾ ਪ੍ਰੋਬਲਮ ਸੀ
ਮੈਂ ਇਹਨੇ ਦਵਾਈ ਖਾ ਲਈ ਆ। ਕਹਿੰਦਾ ਗੁੱਡੀ ਨੂੰ ਕੁਝ ਸਮਝਾ, ਇਹ ਉਦਣ ਦੀ ਰੋਣੋਂ ਹੀ ਨਹੀਂ ਹਟਦੀ। ਕਹਿੰਦੀ ਆ ਮੇਰਾ ਅੰਕਲ ਤੋਂ ਬਗੈਰ ਦਿਲ ਨਹੀਂ ਲੱਗਦਾ। ਅੰਕਲ ਹੁਣ ਚਲ ਗਿਆ, ਉਹਨਾਂ ਨੇ ਆਉਣਾ ਨਹੀਂ। ਉਹ ਮੈਂ ਉਹਨੂੰ ਕਿਹਾ ਪੁੱਤ ਤੁਸੀਂ ਤੇਰੀ ਸ਼ਾਦੀ ਜਦੋਂ ਹੋਊ ਉਦੋਂ ਮੈਂ ਆਊਂਗਾ, ਕੋਈ ਤੇ ਘਬਰਾ ਨਾ ਤੂੰ। ਉਹਨੂੰ ਸਮਝਾਇਆ, ਉਹ ਕਹਿੰਦੇ ਚਲੋ ਠੀਕ ਹੈ। ਅੰਕਲ ਜੀ ਆਇਆ ਤੇ ਹੁਣ ਉਹ ਮੁੜ ਕੇ ਮੈਂ ਬੀਜੇ ਨੂੰ ਬੜਾ ਤਰਾਣ ਮਾਰਿਆ, ਬੀਜਾ ਨਹੀਂ ਮੇਰਾ ਲੱਗਿਆ। ਪਤਾ ਨਹੀਂ ਕਿਉਂ ਨਹੀਂ ਦਿੰਦੇ। ਹੁਣ ਫਿਰ ਮੇਰੀ ਉਹੀ ਟਰਾਈ ਆ, ਟਰਾਈ ਹੁਣ ਵੀ ਹੈਗੀ ਆ। ਮੈਂ ਤਾਂ ਨੀਮਿਆਂ ਲਿਆਣ ਕੇ ਦਿਖਾ ਲਈਆਂ ਖੁੱਸੇ। ਮੈਂ ਤਾਂ ਸਰਦਾਰਾਂ ਬੇਲੀਆਂ ਲਈ ਆਪਣੇ ਖੁੱਸੇ ਵੀ ਬਣਵਾ ਕੇ ਰੱਖੇ ਆ। ਅੱਛਾ, ਨੀਮੇ ਦੀਆਂ ਗੇੜੀਆਂ ਲਵਾਈ ਜਾ ਹੁਣ ਘਰ ਨੂੰ ਬਾਰ-ਬਾਰ। ਚੱਲ ਫਿਰ ਰਹਿਣ ਦਿੰਦੇ ਗੇੜੀਆਂ ਲਵਾਉਣੇ ਤੋਂ। 299 ਪਿੰਡ, ਜਿੱਦਾਂ ਕਿ ਅਸੀਂ ਦੱਸਿਆ ਸੀਗਾ, ਪਿੰਡ ਦੀ ਐਂਟਰੈਂਸ ਤੇ ਖੜੇ ਹੋ ਕੇ ਜੀ ਆਪਣੇ ਨਾਨਕੇ ਪਿੰਡ ਆਏ ਹੋਏ ਨੇ ਤੇ ਜਿੱਥੇ ਇਹਨਾਂ ਨੇ ਬਚਪਨ ਦੇ ਦਿਨ ਬਤੀਤ ਕੀਤੇ। ਇਹ ਇਹਨਾਂ ਦੀ ਵੀ ਜਨਮ ਭੂਮੀ ਆ ਤੇ ਇਹ ਹੁਣ ਜੀ ਸਮਝ ਲਓ ਆਪਣੇ ਨਾਨਕਿਆਂ ਦੇ ਆਏ ਹੋਏ ਆ। ਨਾਨਕਿਆਂ ਦੇ ਪਿੰਡ ਆਏ ਹੋਏ ਆ। ਹਾਂਜੀ, ਥੋੜੀਆਂ ਯਾਦਾਂ ਸੀਗੀਆਂ, ਇਸ ਕਰਕੇ ਫਿਰ ਹਾਂ ਮੈਂ ਕਿਹਾ ਵੀ ਔਰ ਜੇ ਮੈਂ ਆਪਣੇ ਪਿੰਡ ਆਇਆ ਤਾਂ ਫਿਰ ਨਾਨਕੇ ਦੇ ਪਿੰਡ ਵੀ ਦੇਖ ਲਵਾਂ। ਤਾਂ ਨਾਨਕਾ ਪਿੰਡ ਬਹੁਤ ਦੂਰ ਨਾ ਸੀ ਹੈ। 298 ਦੀ ਮੇਰੀ 298 ਪਿੰਡ ਹੈ। 299 ਚ ਮੇਰੇ ਨਾਨਕੇ ਹੈਗੇ ਆ। ਸਰਦਾਰ ਹਜ਼ਾਰਾ ਸਿੰਘ ਹੁਣ ਮੇਰੇ ਮਾਮਾ ਜੀ ਸੀਗੇ। ਹਾਂਜੀ। ਆ ਗਲੀ ਕੁਝ ਪਛਾਣ ਚ ਆਉਂਦੀ ਹੈ? ਇਹ ਨਹੀਂ, ਉਹ ਐਦਾਂ ਗਲੀ ਆਉਂਦੀਆਂ। ਵਿੱਚ ਨੂੰ ਕ੍ਰਾਸ ਗਲੀ ਆ। ਹਾਂ, ਕ੍ਰਾਸ ਗਲੀ ਹੈ। ਇਹਦੀ ਬੈਕ ਹੀ ਪੈ ਜਾਂਦੀ ਹੈ ਉਹਦੀ। ਹਾਂਜੀ ਹਾਂਜੀ, ਹਾਂਜੀ, ਇਹਦੀ ਬੈਕ। ਸਹੀ। ਇੱਥੇ ਤੇ ਤੁਹਾਨੂੰ ਚੰਗੀ ਹੋਸ਼ ਹੋਣੀ ਹੈ। ਨਾ, ਉਸ ਵੇਲੇ ਬਚਪਨ ਨਹੀਂ ਸੀਗਾ। ਉਸ ਵੇਲੇ ਹੋਸ਼ ਨਾ ਸੀ, ਕਿਉਂਕਿ ਰਿਹਾਇਸ਼ ਤਾਂ ਮੇਰੀ ਉੱਥੇ ਹੀ ਸੀਗੀ। ਕਦੀ ਕਦਾਈ ਆਉਂਦੇ ਸੀਗੇ, ਤਾਂ ਇਸ ਕਰਕੇ ਬਹੁਤਾ ਪਤਾ ਨਹੀਂ ਇਹਦਾ। ਆਉਣ ਜਾਣ ਕਿੱਦਾਂ ਸੀ? ਤੁਰ ਕੇ ਹੀ ਆ ਜਾਂਦੇ ਹੋਣੇ ਕੋਲ ਹੀ? ਤੁਰ ਕੇ ਆ ਜਾਂਦੇ ਸੀਗਾ, ਬਹੁਤ ਦੂਰ ਨਹੀਂ ਹੈਗਾ। ਨਾਨਕੇ ਆਪਣੇ ਨੂੰ ਤੁਰ ਕੇ ਆ ਜਾਂਦਾ ਸੀਗਾ, ਇਦਾਂ ਦੀ ਕੋਈ ਗੱਲ ਨਹੀਂ ਹੈ। 75 ਸਾਲਾਂ ਬਾਅਦ ਆਏ ਹੋਏ ਜੀ ਸਾਡੇ ਬਜ਼ੁਰਗ ਮਹਿਮਾਨ ਆਪਣੇ ਨਾਨਕਿਆਂ ਦੇ ਪਿੰਡ ਦੇ ਦਰਸ਼ਨ ਕਰ ਰਹੇ ਆ ਜੀ। ਇਹ ਉਹ ਪਿਛਲੀ ਗਲੀ ਜਿਹੜੀ ਤੁਸੀਂ ਕਹਿੰਦੇ ਸੀ ਤੇ ਆ ਮਕਾਨ ਪਰ ਇਹ ਪੱਕੇ ਮਕਾਨ ਵੀ ਪੁਰਾਣੇ ਆ? ਨਹੀਂ, ਇਹ ਸਾਰੇ ਨਵੇਂ ਹੀ ਇਹ ਨਵੇਂ ਆ? ਨਵੇਂ ਹੀ ਆ। ਉਹ ਪੁਰਾਣੇ ਆ? ਨਹੀਂ, ਉਹ ਵੀ ਸਾਰੇ ਨਵੇਂ। ਨਹੀਂ, ਮੇਰਾ ਕਹਿਣ ਦਾ ਮਤਲਬ ਉਹ ਇਹਨਾਂ ਨਾਲੋਂ ਪੁਰਾਣੇ ਹੋ। ਇਹਨਾਂ ਨੂੰ ਪੁਰਾਣੇ ਆ। ਆਓ ਥੋੜਾ ਦੇਖੋ, ਬੈਕ ਸਾਈਡ ਲੱਗਦੀ। ਹਾਂ, ਉਹ ਬਸ ਉਹ ਪੁਰਾਣੇ ਮਕਾਨ ਦੇ ਵਿੱਚ ਇਹੋ ਵੀ ਬਿਲਕੁਲ ਪੋਜ਼ਿਟਿਵ ਹੈ ਜੀ। ਇਹ ਚ ਕੋਈ ਹਾਂਜੀ ਸਹੀ ਪਹੁੰਚ ਗਏ। ਦੇਖੋ ਤਾਂ ਆਪਣਾ ਬਿਲਕੁਲ ਠੀਕ ਹੈ। ਸੋਲਾਂ ਦੀ ਗੱਲ ਆ ਮੇਰੇ ਨਾਨਕਿਆਂ ਦਾ ਘਰ ਹੈ। ਹਾਂਜੀ, ਐਸਾ ਇਲਾਕਾ ਬਿਲਕੁਲ ਆਪੋਜ਼ਿਟ ਪੈਂਦੇ ਸੀਗੇ। ਆ ਦੇਖੋ ਨਾ, ਆਪੋਜ਼ਿਟ ਪੈਂਦੇ ਸੀ। ਆ ਡਿਪਟੀ ਦੀ ਕੋਠੀ ਸੀ ਤੇ ਆਪੋਜ਼ਿਟ ਤੋਂ ਬਿਲਕੁਲ ਪੁਰਾਣਾ ਜੀ ਘਰ, ਡਿਪਟੀ ਦੀ ਪੁਰਾਣਾ ਘਰ ਹੈ। ਡਿਪਟੀ ਦੀ ਕੋਠੀ ਵਾਲਾ ਘਰ ਜਾਣਾ। ਹਾਂ, ਇੱਧਰ ਆ ਜਾਓ। ਦੇਖਿਆ ਨਾ, ਡਿਪਟੀ ਦੀ ਕੋਠੀ। ਆ ਜਾਓ। ਮੈਂ ਉਹੀ ਤਾਂ ਕਹਿੰਦਾ ਵੀ ਉਹ ਜਾਣ ਵਾਲਾ ਸੀਗਾ ਉਹਨੂੰ। ਫਿਰ ਹੁਣ ਗੱਲ ਬਣੀ ਨਾ। ਹਾਂ, ਬਣ ਗਈ ਗੱਲ। ਆ ਪਰਲੀ ਗਲੀ ਤੁਸੀਂ ਉਧਰ ਨੂੰ ਦੇਖਦੇ। ਉਹੀ ਤਾਂ ਗੱਲ ਹੈਗੀ ਆ। ਮੈਂ ਦੇਖਦਾ ਸੀ ਵੀ ਇੱਕਦਮ ਤੋਂ ਇੰਟਰਸਟ ਤੇ ਨਾ ਸੀ, ਥੋੜਾ ਜਿਹਾ ਅੱਗੇ ਜਾ ਕੇ ਸੀਗਾ। ਆ ਹੁਣ ਦੁਬਾਰਾ ਰਾਣਾ ਸਾਹਿਬ ਤੇ ਲਾ ਦੇਈਏ ਇਧਰੋਂ। ਆਹੋ ਜੀ, ਹੁਣ ਇਹ ਸਾਡੇ ਸਪੋਰਟਰ ਇਹੀ ਨੇ। ਬਿਲਕੁਲ ਠੀਕ ਹੈ। ਸਹੀ ਹੈ। ਠੀਕ ਹੈ। ਇਹ ਤੁਹਾਡੇ ਨਾਨਕੇ ਪਿੰਡ ਦੇ ਜਵਾਨ ਆ ਜੀ। ਬਹੁਤ ਅੱਛਾ। ਇੱਥੇ ਮੇਰੇ ਨਾਨਕੇ ਸੀਗੇ। ਤੁਹਾਡੇ ਚਲੋ, ਸਾਰੇ ਪੰਜਾਬੀ ਮੇਰੇ ਇੱਥੇ ਨਾਨਕੇ ਆ। ਹਾਂ, ਇੱਥੇ ਨਾਨਕੇ। ਹਾਂ, ਉਰਦੂ ਵਾਲਾ ਸੌਫਟਵੇਅਰ ਪੰਜਾਬੀ ਪੰਜਾਬ ਚ ਆ ਕੇ ਕੱਢ ਦਿਆ ਕਰੋ। ਪਤਾ ਕੀ ਹੁੰਦਾ ਹੈ? ਪਤਾ ਕੀ ਹੁੰਦਾ ਉੱਥੇ ਅਸੀਂ ਕੈਨੇਡਾ ਤੋਂ ਜੋ ਗੱਲ ਕਰਦੇ ਨਾ ਜੀ, ਆਪਣੇ ਜੇ ਇੱਥੇ ਮੁਸਲਮਾਨ ਦਿਖਾਈ ਦਿੰਦੇ, ਉਹਨਾਂ ਨਾਲ ਉਰਦੂ ਤੋਂ ਇੱਕ ਦਾ ਸ਼ੁਰੂ ਕਰੀਦਾ ਹੈਗਾ। ਫਿਰ ਜਦੋਂ ਪਤਾ ਲੱਗਦਾ ਪੰਜਾਬੀ ਹੈਗੇ, ਫਿਰ ਉਹਨਾਂ ਨਾਲ ਪੰਜਾਬੀ ਚ ਸਵਿਚ ਚਾਲੂ ਕਰਦੇ ਆ। ਤੁਹਾਡਾ ਉਹ ਪੁਰਾਣਾ ਨਾ। ਸਾਹਿਬ ਆਏ ਨੇ ਜੀ। ਹਾਂਜੀ, ਆ ਪਟਵਾਰੀ ਸਾਹਿਬ ਨੇ ਸਾਡੇ। ਆਹੋ ਪਟਵਾਰੀ ਸਾਹਿਬ ਜੀ, ਬਾਅਦ ਆਇਓ ਜੀ। ਸਤਿ ਸ੍ਰੀ ਅਕਾਲ ਜੀ। ਬਚ ਜਾਇਓ, ਫਰਦਾਂ ਕੋ ਪਈਆਂ ਨਾ ਹੋਣ ਇਹਨਾਂ ਦੇ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਪਟਵਾਰੀ ਹੁੰਦਾ ਜੀ। ਬਿਲਕੁਲ ਪਟਵਾਰੀ ਹੁੰਦਾ ਜੀ, ਕੋਈ ਸ਼ੱਕ ਨਹੀਂ ਹੈ। ਬਸ ਲਓ ਜੀ, ਇਹ ਮੇਰਾ ਖਿਆਲ ਗਲੀ ਹੈ ਜੀ। ਹਾਂਜੀ ਰਾਣਾ ਸਾਹਿਬ, ਅੱਗੇ ਟਿਕਾਣੇ ਲੈ ਕੇ ਜਾਓ ਹੁਣ। ਟਿਕਾਣੇ ਤਾਂ ਲੈ ਜਾਓ, ਬਹੁਤਾ ਤੋਰਨਾ ਸੌਖਾ। ਬੜੀ ਗੱਲ ਆ, ਫੇਰ ਵੀ ਤੁਸੀਂ ਪੈਦਲ ਵੀ ਇੰਨੀ ਵਾਟ ਗੱਲ। ਇਦਾਂ ਦੀ ਕੀ ਗੱਲ ਹੈਗੀ ਜੀ? ਸਭ ਬਸ ਪੁਰਾਣੀਆਂ ਖੁਰਾਕਾਂ ਕੰਮ ਆਉਂਦੀਆਂ। ਕੋਈ ਗੱਲ ਇੱਥੋਂ ਸ਼ੁਰੂ ਹੁੰਦਾ ਜੀ। ਹਾਂ, ਦੇਖ ਲਓ ਹੁਣ। ਇਹ ਉਹਨਾਂ ਦੀ ਪਿਛਾੜੀ ਅੱਛਾ, ਅੱਗੇ ਉਹ ਤਾਂ ਜਾਣਾ।
ਉਹ ਤਾਂ ਹੀ ਘਰ ਇਹ ਉਹਨਾਂ ਉਹ ਬਹੁਤ ਵੱਡਾ ਘਰ ਸੀਗਾ ਉਹਨਾਂ ਦਾ ਨਾ। ਹਾਂਜੀ ਬਸ ਇਹੋ ਹੀ ਆ ਫਿਰ ਇਹਦੇ ਆਪੋਜ਼ਿਟ ਇਧਰਲੇ ਪਾਸੇ ਮੇਰੇ ਨਾਨਕੇ ਦਾ ਘਰ ਸੀ ਬਿਲਕੁਲ ਆਪੋਜ਼ਿਟ। ਸਹੀ ਆ ਕੋਠੀ ਸੀ ਦਾ ਘਰ ਸੀ ਸਾਰਾ ਇਹ ਤਾਂ ਨਵੇਂ ਬੜੇ ਮਤਲਬ ਡਿਪਟੀ ਦੀ ਕੋਠੀ ਹੈ ਮੈਂ ਸਾਰੀ ਤੁਹਾਨੂੰ ਜਗ੍ਹਾ। ਥੋੜੀ ਜਿਹਾ ਜਾਣਾ ਉੱਥੇ ਵੀ ਜਾਣਾ ਅੱਛਾ ਜੀ ਰਾਜ ਵੈਸੇ ਹੀ ਤੁਸੀਂ ਮਕਾਮਾਤ ਦਿਖਾ ਰਹੇ ਸਾਨੂੰ ਸਹੀ ਨਹੀਂ ਸਾਰਾ ਇਨਫੋਰਮੇਸ਼ਨ ਦੇ ਨਹੀਂ ਨਹੀਂ ਚੰਗਾ ਰਾਣਾ ਸਾਹਿਬ ਹੀ ਦਵਾ ਰਹੇ ਨਾਲੋਂ ਨਾਲ ਇੱਥੋਂ ਪਾਉਂਦੇ ਬਦੇ ਦਿਸ ਪੈਣਾ ਮੈਂ ਨਹੀਂ ਨਹੀਂ ਰਾਣਾ ਸਾਹਿਬ ਸੁਣੋ ਮੇਰੀ ਗੱਲ। ਕਹਿੰਦੇ ਡਿਪਟੀ ਦੀ ਜਿਹੜੀ ਕੋਠੀ ਸੀਗੀ ਨਾ ਉਹਦੇ ਸਾਹਮਣੇ ਇੰਜਾ ਇਧਰਲੇ ਪਾਸੇ ਘਰ ਸੀ ਇਹੋ ਹੀ ਆ ਜੀ ਉਹੀ ਹੈ ਨਾ ਉਹ ਬਿਲਕੁਲ ਸਭ ਦਰਵਾਜ਼ੇ ਦੇ ਸਾਹਮਣੇ ਡਿਪਟੀ ਪੈਂਦਾ। ਵਾਲੀ ਕੋਠੀ ਦੀ ਬੈਕ ਬਿਲਕੁਲ, ਸਾਈਡ ਆ ਬਿਲਕੁਲ ਇਹ ਠੀਕ। ਮਤਲਬ ਤੁਹਾਡਾ ਘਰ ਠੀਕ ਹੈ ਜੀ। ਸੁਣਾਓ ਜੀ ਹੁਣ ਦੱਸੋ ਕੁਝ ਹੁਣ ਇੱਥੇ ਐਸੇ ਦੇਖਣ ਨੂੰ ਤਾਂ ਕੁਝ ਨਹੀਂ ਪਤਾ ਲੱਗਦਾ ਪਰ ਮੈਂ ਘਰ ਨੂੰ ਸਲਾਮ ਕਰਦਾ ਹੈਗਾ। ਠੀਕ ਹੈ ਜੀ। ਹੋ ਸਕਦਾ ਇੱਥੇ ਹੀ ਪੈਦਾਇਸ਼ ਮੇਰੀ ਹੋਈ ਹੋਵੇ ਕਿਉਂਕਿ ਬਚਪਨ ਨੂੰ ਬੱਚੇ ਨੂੰ ਤਾਂ ਪਤਾ ਨਹੀਂ ਹੁੰਦਾ ਹੈਗਾ। ਸਹੀ ਠੀਕ ਹੈ ਜੀ ਉਹ ਗਲੀ ਜੀ ਤੁਹਾਡੇ ਨਾਨਕਿਆਂ ਦੀ ਗਲੀ ਹਜ਼ਾਰਾਂ ਸੋਂ ਨਾਂ ਸੀ ਮੇਰੇ ਮਾਮੇ ਦਾ। ਦੂਸਰੇ ਮਾਮੇ ਦਾ ਨਾਂ ਸੀ ਸਰਦਾਰ ਚੰਨਣ ਸਿੰਘ। ਹਾਂਜੀ ਨਾਨੇ ਦਾ ਕੀ ਨਾਮ ਹਰਜੇਕਰਨ ਸਿੰਘ ਜਿਹੜਾ ਨਾ ਹਰਦੇਵ ਸਿੰਘ ਗੁਰਦੇਵ ਸਿੰਘ ਉਹ ਨਹੀਂ ਹਰਜੇਕਰਨ ਸਿੰਘ ਕੀ ਹਾਂ ਹਾਂ ਦੱਸਿਆ ਅੱਗੇ ਪਹਿਲਾਂ ਦੱਸੋ ਨਾ। ਹਾਂ ਨਾਂ ਲਿਓ ਦੁਬਾਰਾ ਨਾਂ ਲਿਓ ਡਿਪਟੀ ਜਿਹੜਾ ਹਾਂ, ਹਾਂ। ਸੀ ਉਹ ਪਰਲੇ ਪਾਸੇ ਆ ਜੇ ਐਡੇ ਘੁੰਮ ਕੇ ਤੁਹਾਨੂੰ ਉਹ ਵੀ ਦਿਖਾ ਦਿੰਦੇ ਉਹਨੇ ਉਹ ਸਾਰੀ ਕੋਠੀ ਉਹਨਾਂ ਦੀ ਸੀ ਨਾ ਉਹ ਬਹੁਤ ਵੱਡਾ ਖਾਨਦਾਨ ਸੀਗਾ ਬਿਲਕੁਲ ਇਦਾਂ ਹੀ ਸੀ। ਸੂਬੇਦਾਰ। ਮੈਂ ਕਿਹਾ ਜੀ ਉਹਨਾਂ ਨਾਲ ਮੇਰਾ ਰਾਬਤਾ ਵੀ ਆ ਕਿੱਥੇ ਆ ਉਹ ਇੰਡੀਆ ਇੰਡੀਆ ਕਿਹੜੀ ਜਗ੍ਹਾ ਹੈਗੇ ਉਹ ਤਿੰਨਾਂ ਚੌਂ ਥਾਵਾਂ ਤੇ ਆ ਜੀ ਕਿਹੜੀ ਕਿਹੜੀ ਜਗ੍ਹਾ ਕੋਈ ਦੱਸੋ ਮੈਨੂੰ ਮੈਂ ਸਭ ਜਾਣਦਾ ਉਹਨਾਂ ਦੀ ਰਿਸ਼ਤੇਦਾਰੀ ਸਾਡੀ। ਇੱਕ ਤਾਂ ਹੈ ਜੀ ਉਹ ਯੂਪੀਸੀਪੀ ਚ ਚਲੇ ਗਿਆ ਉਹ ਘਰ। ਤਾਂ ਛੱਡੋ ਪੰਜਾਬ ਦੀ ਗੱਲ। ਪੰਜਾਬ ਦੀ ਗੱਲ ਨਵਾਂ ਸ਼ਹਿਰ ਦੇ ਲਾਗੇ ਆ ਜੀ ਬਿਲਕੁਲ ਪਿੰਡ ਨਹੀਂ ਜਲੰਧਰ ਚ ਤਾਂ ਮੇਰਾ ਬੇਟਾ ਆ ਗਿਆ ਤਦ ਤੋਂ ਮੈਂ ਕਿਹਾ ਸੀ ਉਹ ਕੋ ਸਾਰੀ ਹਿਸਟਰੀ ਆ ਚਲੋ ਫਿਰ ਉੱਥੇ ਬੈਠ ਕੇ ਹਾਂ ਉੱਥੇ ਬੈਠ ਕੇ ਬਸ ਹੁਣ ਆਪਾਂ ਦੇਖਣਾ ਸੀ ਦੇਖ ਲਿਆ। ਸਲਾਮ ਤੇ ਕਰ ਲਓ ਹਾਂਜੀ ਇੱਥੇ ਘਰ ਨੂੰ ਜਿੱਥੇ ਅੱਜ ਘਰ ਨੂੰ ਤੁਸੀਂ ਆਪਣਾ ਇਹ ਮੱਥਾ ਟੇਕ ਲਓ ਇਹ ਤਾਂ ਹੁਣ ਮਤਲਬ ਇਹ ਹੈਗਾ ਅੱਗੇ ਤਾਂ ਉੱਤੇ ਤੁਸੀਂ ਕਹਿ ਸਕਦੇ ਪਰ ਠੀਕ ਹੈ ਨਹੀਂ ਫਿਰ ਜਿੱਦਾਂ ਤੁਸੀਂ ਦੱਸਿਆ ਜਗ੍ਹਾ ਉਦਾਂ ਹੀ ਹੈ ਬਸ ਠੀਕ ਹੈ ਜੀ। ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਹੈ ਗੁੰਮ ਗਏ ਘਰਾਂ ਤੋਂ ਬਾਹਰ ਨਹੀਂ। ਬਿਲਕੁਲ ਠੀਕ ਹੈ। ਆਓ ਜੀ ਇਹਨਾਂ ਨੂੰ ਉੱਥੇ ਮੋਟਰਸਾਈਕਲ ਤੇ ਫਿਰ ਪਹੁੰਚਾ ਨਹੀਂ ਰਾਤੇ ਗੱਡੀ ਆਇਓ ਇਹਦੇ ਤੇ ਮੋਟਰਸਾਈਕਲ ਤੇ ਲੈ ਜਾਓ ਬੈਠ ਜਾਓ ਹਾਂ ਜੀ ਬਾਈਕ ਤੇ ਬੈਠ ਜਾਓ ਆ ਨਾਲ ਹੀ ਤੁਹਾਡੇ ਤਾਂ ਜੀ ਇਹ ਪਰਨਾਨੇ ਦਾ ਘਰ ਆ ਜੀ ਸਹੀ ਗੱਲ ਹੈ ਸਹੀ। ਉਹ ਠੀਕ ਹੈ ਮੈਂ ਕਿਹਾ ਨਹੀਂ ਜਾਣਦੇ ਚਾਹ ਪੀ ਕੇ ਜਾਵਾਂਗੇ ਚਾਹ ਪੀ ਕੇ। ਬੈਠੋ ਫਿਰ ਇੱਥੇ। ਬੈਠੇ ਚਾਹ ਸ਼ਾਮ ਨੂੰ ਰੋਟੀ ਵੀ ਖਾਣੀ ਆ ਨਹੀਂ ਉਹ ਰੋਟੀ ਮੈਂ ਇੱਕੋ ਟਾਈਮ ਖਾਣਾ ਛਕ ਲਈ ਹੈ। ਮੈਂ ਕਿਹਾ ਜਦੋਂ ਟਾਈਮ ਲੱਗਿਆ ਉਦੋਂ ਖਾ ਕੇ ਚੱਲ ਜਿਓ ਛਕ ਲਈ ਆ। ਜਦੋਂ ਮੈਂ ਟਾਈਮ ਲੱਗੂ ਉਦੋਂ ਖਾ ਕੇ ਚੱਲ ਜਾਣੀ ਆ ਸਾਨੂੰ ਤਾਂ ਈਦ ਦਾ ਚੰਦ ਚੜ ਗਿਆ ਈਦ ਦਾ ਚੰਦ ਅਸੀਂ ਵੀ ਤਾਂ ਇਸੇ ਕਰਕੇ ਆਏ ਹਾਂ। ਹੈਂ? ਪਤਾ ਲੱਗ ਜਾਣਾ ਸੀ ਬਾਕੀ ਸਿਸਟਮ ਓਏ ਆ ਚਾਹ ਤਾਂ ਲੈ ਆਉਂਦੇ ਹੁਣ ਚਾਹ ਪੱਕੀ ਪਈ ਆ ਲੈ ਆਓ ਜਿਆਦੀ ਅੱਗ ਲੱਗੀ ਹੋਈ ਆ ਹਾਂ ਮੈਂ ਕਿਹਾ ਸ਼ਹਿਰ ਹੀ ਭਾਰੀ ਉਹਨੇ ਆਉਣਾ ਹੁਣ ਪਹਿਲੋਂ ਨੇ ਆਸ਼ੂ ਊਸ਼ੂ ਤਾਂ ਕੋਈ ਨਹੀਂ ਆਉਂਦਾ ਸਰਪੰਚ ਹੀ ਆਊ ਹੈ ਜੀ ਮੈਂ ਕਿਹਾ ਜੀ ਹਾਰਸ਼ਾ ਲਵਾਂਗੇ ਫਿਰ ਕੇ ਆਵਾਂਗੇ ਫਿਰ ਕੇ ਕਿਉਂ ਨਹੀਂ ਆਉਣਾ ਹੁਣ ਕੈਨੇਡਾ ਰਹਿੰਦੇ ਆ ਮੈਂ ਕਿਹਾ ਕੈਨੇਡਾ ਇਹਨਾਂ ਦੇ ਘਰ ਨੂੰ ਸਲਾਮ ਕਰਿਆ ਆਵਾਂਗੇ ਇਹ ਤਾਂ ਐਵੇਂ ਟੈਂਪਰੇਰੀ ਆਉਂਦੇ ਆ ਨਾ ਖੁੰਡਿਆਂ ਦੀ ਦੁਕਾਨ ਸੀ ਜਿੱਦਣ ਅਸੀਂ ਇਧਰੋਂ ਆਉਣ ਲੱਗੇ ਆ ਉਹ ਮੈਂ ਐਵੇਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਕੋ ਖੁੰਡਾ ਵੀ ਨਹੀਂ ਲੈ ਲਈਏ ਉਹਨੇ ਉੱਥੇ ਗੱਡੀ ਨੂੰ ਬ੍ਰੇਕ ਲਾਈ ਉਹ ਇਦਾਂ ਦੇ ਬਣੇ ਹੋਏ ਸੀ ਫਿਰ ਆਹ ਹੀ ਲਿਆ